इस वेले असी पहुँच चुके हाँ मंडी बहाउद्दीन और पिंड है हिंदलाना जी दरियाना पिंड है दरियाना और काशिम मुमताज़ मित्र प्यारे और नाल कज़न हैं उन्होंने आदिल साहब ते नाल है जसविंदर जी और अंजम गिल जी ते पिंड दिखा रहे हैं जसविंदर जी ने क्योंकि लंदन दे विच रह के अर्बन एरियाज़ दे विच ਤੇ ਇਹਨਾਂ ਦਾ ਦਿਲ ਚਾਹ ਰਿਹਾ ਸੀ ਕਿ ਪਿੰਡ ਦੇਖਾਂ ਤੇ ਪਿੰਡ ਫਿਰ ਸਾਡੀ ਖਾਹਿਸ਼ ਇਹ ਸੀ ਕਿ ਜਿਹੜਾ ਪਿਓਰ ਪਿੰਡ ਜਿੰਦੇ ਚ ਕੋਈ ਸਾਨੂੰ ਲੱਗੇ ਤੇ ਉਹ ਪਿੰਡ ਦਿਖਾਈਏ ਤੇ ਲਾਹੌਰ ਤੋਂ ਅੱਜ ਇੱਥੇ ਖਾਸ ਮੰਡੀ ਬਾਈ ਜੀ ਕੋਲ ਆਏ ਹਾਂ ਤੁਹਾਨੂੰ ਮੰਜ਼ਰ ਦਿਖਾਉਂਦੇ ਆ ਕਿ ਪਿੰਡ ਦੇ ਵਿੱਚ ਕੀ ਹੁੰਦਾ ਹੈ ਔਰ ਪਿੰਡ ਦੇ ਵਿੱਚ ਕਿੰਨੀ ਖੁੱਲੀ ਲਾਈਫ ਹੈ ਔਰ ਕਿੰਨੇ ਖੁੱਲੇ ਦਿਲ ਦੇ ਲੋਕ ਹੈ। नस्लों तो साड़ी बावजदाद इतने असी सुहावा जोड़ा पिंड है बेसिकली इतने जितने गोंदल असी बाद हाँ ये चौधरी सैयद खान की औलाद हाँ चौधरी सैयद खान के 7 पुत्र सन 7 चो जो बहलोल से असी वो औलाद हाँ साढ़े पिंड में सुहावा बुलानी आख्या जाता है ये अगों छोटी छोटी जगह जिन्हें साढ़े बावजदाद जाके बाद हो गए ये जिस हिस्से से हम खड़े हैं सुहावे बुलानी के दरियाना कह लो ਇੱਥੇ ਅਸੀਂ ਬਾਅਦ ਆਏ ਇੱਥੇ ਜਿੱਥੇ ਅਸੀਂ ਖੜੇ ਹਾਂ ਸਾਡਾ ਘਰ ਹੈ ਉਹ ਨਜ਼ਰ ਆ ਰਿਹਾ ਇਹ ਸਾਡੇ ਬਜ਼ੁਰਗਾਂ ਨੇ 47 ਇਅਰਸ 47 ਸਾਲ ਪਹਿਲੇ ਬਣਾਇਆ ਸੀ ਤੇ ਅੱਜ ਅਸੀਂ ਬਾਗ 'ਚ ਖੜੇ ਹੋਏ ਅਸੀਂ ਹੁਣ ਮੁਸਤਕਬਲ ਕਰੀਬ 'ਚ ਨੂੰ ਘਰ ਦਾ ਹਿੱਸਾ ਬਣਾ ਚੜਨਾ ਇਹ ਸਾਡੇ ਪੌਦੇ ਲੱਗੇ ਨੇ ਮੈਂ ਦੱਸਣਾ ਤੁਹਾਨੂੰ ਇੱਥੇ ਕਿੰਨੂ ਹੈ ਮੌਸਮੀ ਹੈ ਇਹਦੇ ਵਿੱਚ ਕੋਤਰਾ ਹੈ ਜਿਹਨੂੰ ਅਸੀਂ ਗ੍ਰੇ ਫਰੂਟ ਕਹਿੰਦੇ ਹਾਂਜੀ ਇਹਦੇ ਲੋਕਾਟ ਹੈ ਇਹਦੇ ਵਿੱਚ ਆਪਣਾ ਉਹ ਹੈ एक रैड होंगे माल्टा उन्होंने कहते हैं रैड ब्लड वो होंगे लीमू है उस तो बाद जनाब अनार है अमरूद है उस तो बाद खुबानी है आलू बुखारा है सेब है चौंसा है लंगड़ा है देसी अंब है उस तो बाद मिठा है उस तो बाद अपना अंगूर है उस तो बाद आड़ू है ये सारे ये फल मौसम हर मौसम के फल लगते हैं ਇਹ ਜਿਸ ਜਗ੍ਹਾ ਤੇ ਖੜੇ ਆ ਸਾਡੇ ਚੋਂ ਘਰ ਦੇ ਨਾਲ ਮੁਲੈਕਾ ਐਡਜੈਸੈਂਟ ਅਸੀਂ ਇਹਨੂੰ ਇਹ ਕਿਹੜਾ ਦਰਖਤ ਹੈ ਨਾ ਇਹ ਖੁਬਾਨੀ ਹੈ ਖੁਬਾਨੀ ਇਹਦੇ ਨਾਲ ਅਗਲਾ ਜਿਹੜਾ 2 ਬੂਟੇ ਆਲੂ ਬੁਖਾਰਾ ਦੇ ਨੇ ਅੱਛਾ ਅੱਛਾ ਤੇ ਇੱਥੇ ਹੋ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਅੱਛਾ ਮੈਂ ਅੱਛਾ ਸਾਡੇ ਵਾਸਤੇ ਕਿਉਂਕਿ ਬਾਬਾ 8-10 ਸਾਲ ਹੋ ਗਏ ਨੇ ਪੌਦੇ ਲਾਇਆ ਜੀ ਜੀ ਇਹ ਸਾਡੇ ਵਾਸਤੇ ਤਜਰਬਾ ਉਸ ਨਵਾਂ ਸੀ ਵੀ ਇੱਥੇ ਸੀ ਇਹ ਲਾਵਾਂ ਦੇ ਧੋਬੇ ਤੱਕ ਨਹੀਂ ਹਾਂ ਇੱਕ ਤੇ ਆਮ ਜ਼ੇਲ ਤੇ ਹੀ ਹੈ ਨਾ ਇੱਥੇ ਹੁੰਦਾ ਨਹੀਂ ਸੇਬ ਵੀ ਇੱਥੇ ਬਹੁਤ ਅੱਛੇ ਹੋਏ ਨੇ ਆਲੂ ਬੁਖਾਰਾ ਜਿੰਨਾ ਇਹਦਾ ਆਲੂ बुखारा ਉਹਦੀ है ना मतलब न्यूट्रिशन जितनी अच्छी है या जायका जितना अच्छा है इतना अच्छा आलू बुखारा भी मैं बाजार तो लैके नहीं खाता ਜਿਹੜੇ ਹੁਣ ਤੁਹਾਡੇ ਪਿੱਛੇ ਆ ਨਜ਼ਰ ਤੁਹਾਨੂੰ ਆ ਰਿਹਾ ਇਹ ਮੌਸਮੀ ਆ ਜਿਹੜਾ ਇਹ ਤੁਸੀਂ ਫਲ ਦਾ ਜਰਾ ਸਾਈਜ਼ ਵੇਖ ਲਓ ਤੇ ਇਹ ਲੀਚੀ ਹੈ ਲੀਚੀ ਕਿਤੇ ਹੁੰਦੀ ਹੈ ਹੁਣ ਨਵੇਂ ਬੂਟੇ ਲੱਗੇ ਨੇ ਸਿੰਗਰ ਭਾਈ ਇੱਥੇ ਬਣਾਉਂਦੇ ਬਿਲਕੁਲ ਫੂਲ ਇਹ ਵੀ ਬੋਰ ਕਰਾ ਦਿੱਤੇ ਅਸੀਂ ਆਲਰੇਡੀ ਇਹ ਸਵਿਮਿੰਗ ਪੂਲ ਇਹ ਅਸੀਂ ਇੱਥੇ ਜਿਹੜਾ ਬੋਰ ਬਣੇ ਆ ਇਸ ਵਾਸਤੇ ਕਰਾਇਆ ਗਿਆ ਸੀ ਕਿ ਸਵਿਮਿੰਗ ਪੂਲ ਬਣਾਉਣਾ ਥੋੜਾ ਵੈਦਰ ਦੀ ਵਜ੍ਹਾ ਤੋਂ ਕੋਈ ਸਾਨੂੰ ਟਾਈਮ ਨਹੀਂ ਮਿਲਿਆ ਤਾਂ ਹੁਣ ਅਸੀਂ ਇਹਨੂੰ ਕਰੂੰਗਾ 52/45 ਦਾ ਨਾ ਇਹ ਜਗ੍ਹਾ ਜਿਹੜੀ ਸੀ ਮੁਖਤਸ ਕੀਤੀ ਪੌਦੇ ਵਿੱਚ ਹੀ ਰਹਿਣਗੇ ਅਸੀਂ ਇਹਦਾ ਡਿਜ਼ਾਈਨ ਇਸ ਤਰ੍ਹਾਂ ਕੀਤਾ ਕਿ ਪੌਦਾ ਇੱਕ ਵੀ ਨਹੀਂ ਕੱਢਣਾ ਅਸੀਂ ਇਹੀ ਲੱਗੇਗਾ ਜੀ ਪੌਦੇ ਵਿਚਕਾਰ ਪੌਦੇ ਨੇ ਸਾਈਡਾਂ ਦੇ ਵਿੱਚ ਉਹਦੇ ਜਿਸ ਤਰ੍ਹਾਂ ਰਾਹਦਾਰੀ ਹੁੰਦੀ ਹੈ ਇਸ ਤਰ੍ਹਾਂ ਪੂਲ ਬਣ ਜਾਏਗਾ ਖਾਲੀ ਦੂਸਰਿਆਂ ਦੇ ਨਾਰੇ ਮਾਰੋ ਕੋਈ ਵਧੀਆ ਦੇ ਨਾਰੇ ਮਾਰੋ ਹੋਰ ਉਹਨਾਂ ਲਈ ਵੀ ਤੁਸੀਂ ਕੱਖ ਨਾ ਕਰ ਸਕੋ ਇਹ ਮਾਰੋ ਸਾਡਾ ਮਾਲ ਡੰਗਰ ਵਾਲੀ ਜਗ੍ਹਾ ਇਹ ਕੋੜਾ ਹੈ this basically this house belongs to my daughter okay she owns it on her for birthday one of my friends he gifted this house to her it's just a kid it's not not fully grown yet this house is 2.5 years old ਇਹ ਗਰਾਊਂਡ ਬੈਡਮਿੰਟਨ ਦਾ ਹੈ ਅੱਛਾ ਉਹ ਇੱਥੇ ਬਣਾ ਪੂਰਾ ਸਵਾਰਾ ਕਰ ਦੇਣਾ ਸੀ ਆ ਜਗ੍ਹਾ ਉੱਚੀ ਦੀ ਵੀ ਖਾਲੀ ਹੋ ਜਾਏਗੀ ਨਾ ਸਵਾਰਾ ਹੋ ਜਾਏਗਾ ਪੂਰੀ ਉਹਦੀ ਮੇਜਰਮੈਂਟ ਕੀਤੀ ਅਸੀਂ ਹਾਂ ਇੱਥੇ ਗੇਟ ਲੱਗੇਗਾ ਪੂਰੀ ਹਵੇਲੀ ਬਣ ਜਾਏਗੀ ਹਵੇਲੀ ਦੇ ਵਿੱਚ ਥੱਲੇ ਟਫ ਟਾਈਲ ਲਾ ਕੇ ਸਵਿਮਿੰਗ ਪੂਲ ਬਣਾ ਕੇ ਬੱਚਿਆਂ ਦੀ ਜਗ੍ਹਾ ਖੇਡਣ ਵਾਲੀ ਇਹ ਪੂਰਾ ਵਿਹੜਾ ਵਿੱਚ ਬਣ ਕੇ ਤੇ ਇਹ ਘਰ ਦਾ ਹਿੱਸਾ ਬਣ ਜਾਏਗਾ ਬਿਹਤਰੀਨ
This house was built like 47 years back, and we did not demolish it. We just keep on renovating this house, and all of my siblings, we were born over here. We grew up here. We were praying over there, and then we got married in this house. But we have this house, and we keep it renovating. By we did not demolish, we did not rebuild, we did not, it's the same house. And this place we are standing on, this roof, this is called Haveli or Dara in our culture. So this was also built decades back. So here we love the continuity, love the old, love the things which belong to our parents, our ancestors. So this is why I keep coming over here. I'm not surprised. I was looking at this building and I thought, there's something to come back to every week. Yeah, you know? yeah. It was it. It was That's right. it. Yeah, Because it that's what I does. think that maybe families lack is there's not that interest or the willingness to build or create. Yeah, And then they're stuck with the old. just to preserve it. Yeah. Yes, we just want to preserve it. It's already enough. If we can preserve it, it's enough. So that's why. It's different. It's unique. I find it very noble. This place we have reserved it for our training of our horse. This place to tame and train our horse, just as you saw. We have horses and we keep them training over there. This place. It's reserved for that purpose. This circle. And you've got very good setup. My daughter Michelle, she's like 5 years old. She turned 5 this last week. She loved horses. When she was born and when she was 1 year old, she started speaking. The first thing she asked me for was a horse. She said, "Baba, I need horse." So in her 5 years age, she's very good horse rider. 2 things she loves, that is swimming and horse riding. So I have horses for her, and this place is reserved for her. When she comes back each weekend from Lahore, she plays and she just rides her horse over here at this place.